ਜੀਨ ਸਿੰਘ ਜੀ ਇਹ ਦੱਸੋ ਪਈ ਜਿਹੜੀ ਆ ਖੇਤੀਬਾੜੀ ਅੱਜ ਤੋਂ ਜਿੱਦਾਂ ਪਹਿਲਾਂ ਹੁੰਦੀ ਸੀ ਉਦੋਂ ਤੋਂ ਹੁਣ ਕਿੱਦਾਂ ਆ? ਪਸ਼ੂ ਪਾਲਣਾ ਖੇਤੀ ਹੁੰਦੀ ਸੀ, ਜ਼ਮੀਨਾਂ ਮਾਰੂ ਹੁੰਦੀਆਂ ਸੀ। ਅੱਛਾ, ਕੁਛ ਨਾ ਸੀ ਪੈਲੀ ਹੁੰਦੀ। ਅੱਛਾ, ਭਈ ਦੁਨੀਆ ਨੂੰ ਐਵੇਂ ਥੋੜੇ ਥੋੜੇ ਦਾਣੇ ਹੋਣੇ 6 ਮਹੀਨਿਆਂ 'ਚ ਉੱਪਰ ਨਹੀਂ ਨਾ। ਜਦ ਆ ਨਹਿਰਾਂ ਨਿਕਲ ਗਈਆਂ, ਟਰੈਕਟਰ ਆ ਗਏ, ਉਸ ਟਾਈਮ ਦੇ ਫਿਰ ਹੁਣ ਬੜੀ ਖੁਸ਼ਹਾਲੀ ਆ। ਮੋਟਰਾਂ ਲੱਗ ਗਈਆਂ, ਪਾਣੀਆਂ ਦੇ ਸਾਧਨ ਹੋ ਗਏ, ਟਰੈਕਟਰਾਂ ਨਾਲ ਭਾਈਆਂ ਦੇ ਸਾਧਨ ਹੋ ਗਏ। ਤੇ ਇਸ ਵੇਲੇ ਹੁਣ ਬੜੀ ਪੰਜਾਬ ਨੂੰ ਖੁਸ਼ਹਾਲੀ ਆ। ਤੇ ਅੱਛਾ, ਤੇ ਇਹਦੇ ਨਾਲ ਕੋਈ ਔਕੜਾਂ ਵੀ ਆਈਆਂ? ਔਕੜਾਂ ਇੱਦਾਂ ਜੀ, ਜਿਹੜਾ ਦਾ ਜ਼ਿਮੀਂਦਾਰ ਹੈਗਾ ਬੱਤੇ ਉਹਨੂੰ ਤਾਂ ਹੈਗੀ ਆ ਹੁਣ ਅੱਗੇ ਨਾਲੋਂ ਵੀ ਸਗਾ ਥੋੜ੍ਹੀ ਜਿਹੀ ਔਖਿਆਈ। ਜਿਹੜੀ ਜਾਇਦਾਦ ਕਰਦੀ ਆ, ਕੋਈ ਬੰਦੇ ਬਾਹਰੀ ਅੰਦਰੀ ਚਲੇ ਗਏ, ਉਹ ਇਸ ਵੇਲੇ ਬਹੁਤ ਖੁਸ਼ਹਾਲ ਆ। ਜਿਨ੍ਹਾਂ ਦੇ ਪਰਿਵਾਰ ਬਾਹਰ ਵਿਲਾਇਤ 'ਚ, ਕੋਈ ਕੈਨੇਡਾ, ਕੋਈ ਅਮਰੀਕਾ ਚਲੇ ਗਏ, ਉਹਨਾਂ ਦੀ ਖੁਸ਼ਹਾਲੀ ਉਹਨਾਂ ਨੂੰ ਬੜੀ ਆ। ਤੇ ਜਿਹੜੇ ਇੱਥੇ ਥੋੜ੍ਹੀਆਂ ਜਾਇਦਾਦਾਂ ਵਾਲੇ ਆ, ਹਾਲਾ ਪੌੜੀ ਕਰਨ ਵਾਲੇ ਆ, ਉਹ ਅੱਗੇ ਨਾਲੋਂ ਵੀ ਸਗਾ ਦੁਖੀ ਆ। ਅੱਛਾ, ਤੇ ਜਿਹੜੀ ਹੁਣ ਫਸਲ ਅੱਗੇ ਨਾਲੋਂ ਤੁਸੀਂ ਬਹੁਤ ਵੱਡੀ ਫਸਲ ਉਗਾਉਂਦੇ ਆ, ਅੱਗੇ ਤਾਂ ਬਹੁਤ ਫਸਲਾਂ ਘੱਟ ਹੁੰਦੀਆਂ ਸੀ। ਉਹਦੀ ਇੱਦਾਂ ਆ ਵੀ ਅੱਗੇ ਪੈਲੀ ਦੇ ਉੱਤੇ ਖਰਚ ਕੋਈ ਨਹੀਂ ਆਉਂਦਾ। ਅੱਛਾ, ਕੁਛ ਨਾ ਆਉਣਾ, ਬਾਹ ਲੈਣੀ ਪਸ਼ੂਆਂ ਨਾਲ, ਬੀਜ ਲੈਣੀ, ਹੱਥੀਂ ਗੁੱਡ ਲੈਣੀ। ਅੱਛਾ, ਹੁਣ ਜਿਹੜੀ ਪੈਲੀ ਆ ਖਾਦ ਪਾਈ ਜਾਓ, ਟਰੈਕਟਰਾਂ ਨਾਲ ਬਾਹੋ, ਤੇਲ ਲੂਵੋ, ਟਰੈਕਟਰ ਵਿਗੜ ਗਿਆ, ਇਹ ਤੇ 10,000 ਰੁਪਈਆ ਲੱਗੇ ਬਿਨਾਂ ਜੀ ਇਹ ਚੱਲਣਾ ਹੀ ਨਹੀਂ। ਤੇ ਉਹ ਛੋਟੇ ਜ਼ਿਮੀਂਦਾਰ ਵਾਸਤੇ ਹੁਣ ਅੱਗੇ ਨਾਲੋਂ ਬਹੁਤ ਜਾਣੀ ਔਖਿਆਈ ਆ ਸਗਾ। ਅੱਛਾ, ਇਹ ਫਿਰ ਇਹਦੇ ਵਿੱਚ ਕਿੱਦਾਂ, ਜਿੱਦਾਂ ਹੁਣ ਤੁਸੀਂ ਪੈਦਾਵਾਰ ਤਾਂ ਬਹੁਤ ਕਰਦੇ ਆ, ਇਹਦੇ 'ਚ ਇਹਨੂੰ ਜਾਣੀ ਕਿ ਵੇਚਣ 'ਚ ਵੀ ਮੁਸ਼ਕਲਾਂ ਆਉਂਦੀਆਂ ਕਹਿੰਦੇ? ਵੇਚਣ 'ਚ ਇੱਦਾਂ ਆਉਂਦੀਆਂ ਜੀ, ਜਦ ਪੈਲੀ ਨੂੰ ਵੇਚਣ ਜਾਈਦਾ, ਮਿਲ ਮਾਲਕ ਆ ਜੇ ਗੰਨਾ ਲੈ ਲੈਂਦੇ ਤਾਂ ਪੈਸੇ ਨਹੀਂ ਦਿੰਦੇ, ਪਰੂ ਦੇ ਪੈਸੇ ਅਜੇ ਉੱਦਾਂ ਹੀ ਅੜੇ ਹੋਏ ਆ, ਨਾਲੇ ਮੇਰੇ ਹੀ। ਹੋਰ ਮੈਂ ਕਿਸੇ ਦੀ ਗੱਲ ਘੱਟ ਕਰਨਾ, ਮੇਰੇ ਹੀ ਅੜੇ ਹੋਏ, ਹੈ ਵੀ ਅੜੇ ਹੋਈ, ਝੂਠ ਵੀ ਨਹੀਂ ਹੈ। ਅੱਜ ਵੀ ਮੈਂ ਗਿਆ ਸੀ, ਕਹਿੰਦੇ ਆਖੇ 20 ਤਰੀਕ ਨੂੰ ਆਈ, ਫੇਰ ਚੈੱਕ ਨਵਾਂ ਬਣਾ ਕੇ ਦੇਵਾਂਗੇ, ਪੈਸੇ ਨਹੀਂ ਦੇਣੇ। ਤੇ ਸੁਣਿਆ ਝੋਨੇ ਵਗੈਰਾ ਲਈ ਝੋਨਾ ਦਾ ਐਤਕੀ ਜੀ ਇੰਨਾ ਬਰਾਨ ਹੋਇਆ, ਯਾਨੀ ਕੋਈ ਕਹਿਣ ਵਾਲੀ ਗੱਲੇ ਨਹੀਂ ਰਹੀ। ਮੰਡੀਆਂ 'ਚ ਰੁਲ ਗਿਆ, ਬੁਰੇ ਹਾਲ, ਬੜੀਆਂ ਰਾਤਾਂ, ਆੜ੍ਹਤੀਆਂ ਨੇ ਆਪਣੀਆਂ ਮਰਜ਼ੀਆਂ ਕੀਤੀਆਂ, ਗੌਰਮੈਂਟ ਤੋਂ ਪੈਸੇ ਪੂਰੇ ਲੈ ਲੈ, ਤੇ ਸਾਨੂੰ ਜ਼ਿਮੀਂਦਾਰ ਲੋਕਾਂ ਨੂੰ ਇਹਦੀ 300 ਨੂੰ ਲੈਂਦੇ ਆ, 550 ਨੂੰ ਵਿਕਦਾ, 300 ਨੂੰ ਵਿਕਿਆ। ਤੇ ਫਿਰ ਆ ਹੁਣ ਆਲੂਆਂ ਨਾਲ ਵੀ ਇਦਾਂ ਹੀ ਹੋਇਆ? ਆਲੂਆਂ ਵਾਲਾ ਵੀ ਇਹ ਭਾਵ ਆ, ਹੁਣ ਕੋਈ ਆਲੂਆਂ ਨੂੰ ਪੁੱਛਦਾ ਹੀ ਨਹੀਂ। ਆਲੂ ਪਲ ਗਏ, ਪੱਟਣ ਲੱਗ ਪਏ ਲੋਕ, ਪਟਾਈ ਪੈ ਗਈ, ਕੋਈ ਨਹੀਂ ਪੁੱਛ ਕੇ ਰਾਜੀ ਪੈ ਜਾਵੇ ਮੈਨੂੰ ਦੇ ਜਾ। ਕੋਈ ਕਹਿੰਦਾ 2 ਰੁਪਏ ਕੁਆਂਟਲ ਕਿਲੋ ਆ, ਕੋਈ ਕਹਿੰਦਾ 2.5 ਰੁਪਏ ਨੂੰ ਕਿਲੋ ਆ, ਕੀ ਬਚ ਹੋ ਜਾਊ। ਤੇ ਇਹਦਾ ਮਤਲਬ ਹੁਣ ਕਣਕ ਦਾ ਹੁਣ ਮੋਹਰੇ ਕਣਕ ਆ ਗਈ, ਉਹਦਾ ਕੀ ਭਵਿੱਖ ਲੱਗਦਾ ਤੁਹਾਨੂੰ? ਉਹਦਾ ਇਹੀ ਲੱਗਦਾ ਵੀ ਜੇ ਤਾਂ ਗੌਰਮੈਂਟ ਉੱਤੋਂ ਉਹਨਾਂ ਨੂੰ ਬੰਨ੍ਹ ਕੇ ਕਰਵਾਵੇ, ਚੱਕੇ ਆਪਣਾ ਭਾਅ ਦੇਵੇ, ਫੇਰ ਤਾਂ ਠੀਕ ਆ। ਹੁਣ ਬਾਦਲ ਤਾਂ ਉਹਦਾ ਕਹਿੰਦਾ ਵੀ ਮੈਂ 750 ਰੁਪਈਆ ਕਣਕ ਦਾ ਭਾਅ ਲਾਵਾਂਗੇ, ਪਰ ਲਾਉਣਾ ਇਹ ਨਹੀਂ ਹੈ ਨਹੀਂ। ਤੇ ਲੱਗਦਾ ਆ ਫਿਰ ਉਹੀ ਬਕਦਰੀ ਹੋ? ਹਾਂ, ਉਹੀ ਬਕਦਰੀ ਹੋਊਗੀ। ਕਹਿਣ ਕੁਛ ਹੋਰ ਵਾ, ਕਾਰਨ ਇਹਨਾਂ ਦਾ ਕੁਛ ਹੋਰ ਆ, ਸਾਡਾ ਮੁਲਕ ਏਦਾਂ ਦਾ ਆ। ਅੱਛਾ, ਤੇ ਉੱਦਾਂ ਬਾਕੀ ਦੇਖਿਆ ਜਾਵੇ ਤੇ ਉੱਦਾਂ ਪਸ਼ੂ ਪਾ ਅੱਜ ਕੱਲ੍ਹ ਬਹੁਤ ਘੱਟ ਰੱਖ ਰਹੇ ਲੋਕ। ਪਸ਼ੂ ਪਾ ਜੀ ਇੱਦਾਂ ਆ ਵੀ ਪਸ਼ੂ ਪਾ ਘੱਟ ਰੱਖਦੇ ਤਦੇ ਹੀ ਭਈ ਕਣਕਾਂ ਵਧਾ ਛੱਡਣੀਆਂ, ਮਗਰੋਂ ਲੂਹ ਦੇਣੀ, ਦਾਣੇ ਕੱਢ ਕੇ ਨਾਲੀ ਲੂਹ ਦੇਣੀ, ਤੂੜੀ ਹੁੰਦੀ ਨਹੀਂ, ਪਸ਼ੂ ਕੀ ਰੱਖਣੇ ਲੋਕਾਂ ਨੂੰ। ਅੱਛਾ, ਹੱਥੀਂ ਮਿਹਨਤ ਵੀ ਹੁਣ ਇੱਦਾਂ ਕਹਿਣਾ ਤਾਂ ਚਾਹੀਦਾ, ਲੱਤੀ ਹੱਥੀਂ ਮਿਹਨਤ ਵੀ ਘੱਟ ਕਰਦੇ ਆ। ਅੱਛਾ, ਮਿਹਨਤ ਵੀ ਬਹੁਤ ਘੱਟ ਕਰਦੇ। ਹੁਣ ਜੋ ਆਪਣੇ ਪੰਜਾਬ 'ਚ ਆ, ਸਭ ਬਈਆਂ ਦੇ ਲੋਕ ਪੱਠੇ ਪਾਉਂਦੇ ਆ, ਪਈਆਂ ਦੇ ਧਾਰਾਂ ਕਢਾਉਂਦੇ ਆ। ਤੇ ਬਚਣਾ ਇੱਥੋਂ ਕੀ ਆ, ਰੋਟੀ ਇੱਥੋਂ ਕੀ ਬਚਣੀ ਇਹਨਾਂ ਨੂੰ। ਅੱਛਾ, ਤੇ ਬਾਹਰੋਂ ਹੀ ਕੰਮ ਕਰਾਉਂਦੇ? ਹਾਂ, ਬਾਹਰਲਿਆਂ ਬੰਦਿਆਂ ਨੂੰ ਕੰਮ ਕਰਾਉਂਦੇ ਆ। ਕੋਈ ਬਈਆ ਕਹਿੰਦਾ ਮੈਂ 1500 ਲਊ ਮਹੀਨੇ ਦਾ, ਕੋਈ ਕਹਿੰਦਾ ਮੈਂ 2000 ਲਊ, ਉਹ ਦੇਈ ਵੀ ਜਾਂਦੇ ਆ, ਜ਼ਮੀਨ ਗਹਿਣੇ ਕਰੀ ਜਾਂਦੇ ਆ। ਅੱਛਾ, ਤੇ ਜਿਹੜੇ ਭਈਏ ਆ ਜਿਹੜੇ ਬਾਹਰੋਂ ਆਉਂਦੇ ਆ, ਉਹ ਜਿੱਦਾਂ ਅਸੀਂ ਬਾਹਰ ਨੂੰ ਚਲੇ ਗਏ? ਹਾਂ ਜੀ, ਉਹਦਾ ਜਿੱਦਾਂ ਆਪਣੇ ਲੋਕ ਅਮਰੀਕਾ ਚਲੇ ਗਏ, ਕੈਨੇਡਾ ਚਲੇ ਗਏ, ਉਹਦਾ ਇੱਧਰੋਂ ਜਾਣੀ ਇੱਦਾਂ ਕਮਾ ਕੇ ਜਾਂਦੇ ਉਹਨੂੰ। ਅੱਛਾ, ਪੰਜਾਬ ਦੀ ਖੁਸ਼ਹਾਲੀ ਨੂੰ ਹਾਂ ਜੀ ਉਹਦੇ ਵਿੱਚੋਂ ਰੋਟੀ ਖਾ ਰਹੇ? ਹਾਂ, ਉਹ ਬਹੁਤ ਵਧੀਆ ਜੀ। ਤੇ ਸਾਡਾ ਕਿਸਾਨ ਜਿਹੜਾ ਸਾਡਾ ਸਗਾ ਜਿਹੜਾ ਇਹ ਥੱਲੇ ਨੂੰ ਆਈ ਜਾਂਦਾ, ਹੱਥੀਂ ਮਿਹਨਤ ਕਰਦਾ ਨਹੀਂ, ਇਹ ਤਕੜਿਆਂ ਬੰਦਿਆਂ ਦੀ ਮਾੜਾ ਵੀ ਰੀਸ ਕਰਦਾ। ਜਿਹੜਾ ਤਕੜਾ ਉਹਦਾ ਕਰ ਸਕਦਾ, ਉਹ ਮਾੜਾ ਵੀ ਉਹਦੀ ਰੀਸ ਕਰਦਾ, ਉਹ ਪੁੰਨੇ ਨੂੰ ਡਿੱਗੀ ਜਾਂਦਾ।
ਅੱਛਾ, ਜਿਹੜਾ ਇੱਥੇ ਤੁਸੀਂ ਇਹ ਦੇਖਿਆ ਕੋਈ ਵੀ ਜਿੱਦਾਂ ਵਿਆਹਾਂ ਸ਼ਾਦੀਆਂ ਤੇ ਖਰਚੇ ਪਾਣੀ ਵੀ ਵਧੇ ਹੋਣੇ ਬਹੁਤ? ਅੱਗੇ ਨਾਲੋਂ ਬਹੁਤ ਹਿੱਸੇ ਵੱਧ ਗਏ ਜੀ, ਕੋਈ ਅੰਤ ਹੀ ਨਹੀਂ ਰਿਹਾ। ਅੱਛਾ, ਮਤਲਬ ਲੋਕ ਹੁਣ ਤਾਂ ਜਿਹੜਾ ਮਾੜੇ ਤੇ ਮਾੜਾ ਹੋਟਲ 'ਚ ਜਾਂਦਾ, ਉਹਦੀ ਉਹ ਹੋਟਲ 'ਚ 2 ਲੱਖ ਰੁਪਈਆ ਉਹ ਹੋਟਲ ਵਾਲਿਆਂ ਨੇ ਹੀ ਲੈ ਲੈਣਾ। ਅੱਛਾ ਅੱਛਾ, ਤੇ ਜਾਣੀ ਕਿ ਅੱਡੀਆਂ ਚੱਕ ਕੇ ਫਾਹਾ ਲੈ। ਅੱਡੀਆਂ ਚੱਕ ਕੇ ਛੱਡ ਕੇ ਜੀ, ਸਭ ਕੁਝ ਚੱਕ ਹੋ ਕੇ ਫਾਹਾ ਆ ਜਾਂਦਾ। ਅੱਛਾ ਅੱਛਾ ਅੱਛਾ, ਚਲੋ ਠੀਕ ਆ। ਹੋਰ ਕੁਝ ਕੀ ਕਹਿਣਾ ਚਾਹੋਗੇ? ਹੋਰ ਤਾਂ ਵੀ ਖੁਸ਼ ਹੋ? ਇਹ ਗੱਲਾਂ ਟਣਕਾ ਉੱਥੇ ਜਗ੍ਹਾ ਤੇ ਆ ਕੇ ਮੇਰੀਆਂ ਦੱਸ ਦਿਓ ਹੈ। ਫਿਲਮ 'ਚ ਬਣਾਉਣ ਨੂੰ ਕਹਿਣਾ, ਇਹ ਗੱਲ ਯਾਨੀ ਭਾਵੇਂ ਪੱਥਰ ਤੇ ਲਿਖ ਲਓ, ਸਹੀ ਹੋਊਗੀ। ਹਾਂ, ਨਹੀਂ ਜੋ ਤੁਸੀਂ ਕਿਹਾ ਬਿਲਕੁਲ ਠੀਕ। ਹਾਂ, ਇਹ ਨਹੀਂ ਵੀ ਐਵੇਂ ਝੂਠ ਸੱਚ ਬੋਲ ਦਵਾਂ। ਹਾਂ। ਅੱਛਾ, ਤੇ ਬਾਕੀ ਹੋਰ ਤੁਹਾਡੇ ਹੁਣ ਘਰਾਂ 'ਚ ਟੈਲੀਵਿਜ਼ਨ ਵੀ ਆ ਗਿਆ ਹੁਣ, ਉਹ ਵੀ ਦੇਖਦੇ ਹੁੰਦੇ ਕਦੀ? ਟੈਲੀਵਿਜ਼ਨ ਦੀ ਕਦੇ ਕਦੇ ਜਾਈਦਾ, ਰੋਟੀ ਖਾਣ ਗਏ ਹੋਏ ਬਾਜਲੇ, ਉੱਥੇ ਕੁੜੀਆਂ ਟੱਪਦੀਆਂ ਨੱਚਦੀਆਂ ਹੁੰਦੀਆਂ ਵਿੱਚ, ਰੋਟੀ ਖਾ ਕੇ ਆ ਜਾਈਦਾ। ਨਿਆਣੇ ਦੇਖੀ ਜਾਣ ਚਾਹੇ। ਕਿੱਦਾਂ ਦੀਆਂ ਲੱਗਦੀਆਂ, ਟੱਪਦੀਆਂ ਨੱਚਦੀਆਂ? ਉਹ ਵੈਸੇ ਸਾਡੇ ਕਲਚਰ ਨੂੰ ਵਿਗਾੜ ਰਹੇ ਆ। ਵਿਗਾੜ ਜੀ, ਵਿਗਾੜ ਰਹੇ। ਉਹ ਜਿਹੜੀਆਂ ਚੀਜ਼ਾਂ ਪੁਰਾਣੀਆਂ ਗੀਤਾਂ, ਉਹ ਤਾਂ ਕੋਈ ਚੀਜ਼ ਹੀ ਹੈ ਨਹੀਂ। ਹੈ ਨਹੀਂ। ਪੁਰਾਣੇ ਬੰਦੇ ਤਾਂ ਉਸ ਗੱਲ ਨੂੰ ਨਹੀਂ ਚੰਗਾ ਸਮਝਦੇ। ਅੱਛਾ, ਜਿਹੜੇ ਹੁਣ ਨਵੇਂ ਲਾਅ ਆ, ਉਹ ਠੀਕ ਹੀ ਆ। ਅੱਛਾ, ਉਹ ਕਹਿੰਦੇ ਚਲੋ ਚੱਲ ਉਹ ਸਗਾ ਇਹ ਕੰਮ ਨੂੰ ਰਾਜੀ ਆ। ਅੱਛਾ ਅੱਛਾ, ਜੋ ਨਿਆਣਾ ਚਾਹੇ ਪੜ੍ਹਿਆ ਆ, ਅੱਬਲ ਤਾਂ ਪੜ੍ਹਦੇ ਨਹੀਂ, 9ਵੀਂ 10ਵੀਂ ਜਾ ਕੇ ਬਸ ਹੋ ਜਾਂਦੀ। ਅੱਛਾ, ਇਹ ਬਾਹਰ ਨੂੰ ਨੱਠਦੇ ਆ? ਬਾਹਰ ਨੂੰ, ਹਾਂ ਬਈ ਮੈਂ ਫਲਾਣੇ ਕੈਨੇਡਾ ਜਾ ਵੜਾਂ। ਹਾਂ, ਜੋ ਕੁੜੀ ਮੁੰਡਾ ਹਰੇਕ ਕਹਿੰਦਾ ਮੈਂ ਬਾਹਰਲੇ ਮੁਲਕ ਚਲੇ ਜਾਵਾਂ, ਉੱਥੇ ਵਿਆਹ ਕਰਾਵਾਂ, ਮੁੰਡਾ ਵੀ। ਅੱਛਾ, ਆ ਲਵੇਰਿਆਂ ਬਾਬਤ ਦੱਸੋ ਫਿਰ, ਅੱਜ ਕੱਲ ਕਿੱਦਾਂ ਲਵੇਰੇ ਕਿੰਨੇ ਕੁ ਰੱਖੇ ਹੋਏ ਆ? ਅਸੀਂ ਹਾਂ, ਜਿਹੜੀ ਲਵੇਰੇ ਦਾ ਉਹਦਾ 3-4 ਆ, ਪਰ ਦੁੱਧ ਥੋੜਾ ਦਿੰਦੇ ਆ। ਅੱਛਾ, ਤੇ ਅੱਗੇ ਨਾਲੋਂ ਤਾਂ ਬਹੁਤ ਫਰਕ ਆ ਲਵੇਰਿਆਂ ਦਾ। ਲਵੇਰਿਆਂ ਦਾ ਜੀ ਬਹੁਤ, ਹੁਣ ਚੱਲਣ ਵਾਲਾ ਮਾਲ ਹਰੇਕ ਖੇਤੀ ਕਰ ਚੱਲਣ ਵਾਲੇ ਘੱਟ ਰੱਖਦਾ, ਧਾਰਾਂ ਵਾਲੇ ਜ਼ਿਆਦਾ ਰੱਖਦਾ। ਇਹ ਘਰ ਦੁੱਧ ਘੱਟ ਵਰਤਦਾ, ਵੇਚੀ ਜਾਂਦਾ। ਅੱਛਾ, ਤੇ ਜਿੱਦਾਂ ਸਮਝ ਲਓ ਵੀ ਬਲਦ ਆਪਣੇ ਪਿੰਡ 'ਚ ਮੇਰਾ ਤਾਂ ਖਿਆਲ ਨਹੀਂ ਕਿਸੇ ਕੋਲ ਹੋਣ। ਇਹ 2-3 ਕੋਈ ਆ ਜਿਹੜੇ ਤੂੰ ਦੇਖ ਕੇ ਆਇਆ। ਅੱਛਾ, ਸਾਡੇ ਕੋਲ ਰਹੇ ਆ। ਹੁਣ ਸਾਡੇ ਕੋਲ ਇੱਕ ਆ ਬੁੱਢਾ ਠੀਕਰ ਖੜਾ ਵਿਚਾਰਾ, ਹੋਰ ਹੈ ਨਹੀਂ। ਨਹੀਂ ਏਦਾਂ ਹੀ ਉਹ ਬਹੁਤ ਖੜਾ ਬੁੱਢਾ ਆ। ਅੱਛਾ ਹਾਂਜੀ, ਚੱਲ ਰੱਖਿਆ ਤਾਂ ਹੈ ਨਾ। ਇਹ ਤਾਂ ਏਦਾਂ ਤਾਂ ਹੈਗਾ। ਮੈਂ ਉਹਦਾ ਬਹੁਤ ਰਾਜੀ ਖੁਸ਼ ਸੀਗਾ। ਖੇਤੀ ਆ, ਬਖਸ਼ੀਸ਼ ਸੰਧੀ ਜ਼ਮੀਨ ਆ ਜਿਹੜੀ, ਇਹ ਮੈਂ ਕਹਿੰਦਾ ਉਹਨਾਂ ਦਾ ਪਰਿਵਾਰ ਜਿੰਦੇ ਤੇ ਜੁੱਗਾਂ ਜਾਂ ਜੀਵੇ। ਇੱਥੇ ਮੈਨੂੰ ਮੈਂ 30 ਸਾਲ ਹੋ ਗਿਆ ਬੈਠਿਆਂ ਨੂੰ। ਅੱਛਾ, ਕੋਠੇ ਮਠੜਿਆਂ ਦੀਆਂ ਕੋਈ ਚਿੰਤਾ ਨਹੀਂ ਸਾਨੂੰ। ਅੱਛਾ, ਬਹੁਤ ਉਸ ਪਰਿਵਾਰ ਨੇ ਸਾਨੂੰ ਖੁਸ਼ਹਾਲੀ ਕੀਤੀ ਆ। ਅੱਛਾ, ਪਹਿਲਾਂ ਅੱਛਾ ਤੁਸੀਂ ਖੇਤੀ ਪਹਿਲਾਂ ਤਾਂ ਕੀਤੀ ਨਹੀਂ, ਬੱਚੋ ਜਵਾਨੀ ਵੇਲੇ ਕਦ ਕੀਤੀ ਨਹੀਂ? ਖੇਤੀ ਕਿੱਦਾਂ ਨਹੀਂ ਕੀਤੀ ਆ? ਮੈਂ ਤਾਂ 4 ਸਫਾਰਦਾ ਰਿਹਾ, ਮੈਨੂੰ ਤਾਂ ਹੋ ਗਿਆ, ਮੇਰੀ 80 ਸਾਲਾਂ ਦੀ ਆਰਜ਼ੂ ਹੋ ਗਈ। ਅੱਛਾ, 80 ਸਾਲਾਂ ਦੀ? 80 ਸਾਲਾਂ ਦੀ। ਅੱਛਾ, ਇੰਨਾ 400 ਪੜਿਆ, 400 ਸਾਡੇ ਹਟਿਆ ਹੀ ਸਾਰਿਆਂ ਨਾਲੋਂ ਮਗਰੋਂ। ਆਹੋ, 400 ਉਹ ਖੂਹ ਬਹੁਤ ਚਾਰਜ ਚਲਾਇਆ, ਜਿੱਥੇ ਤੁਸੀਂ ਅੱਜ ਫਿਲਮ ਬਣਾ ਕੇ ਆਏ ਆ। ਅੱਛਾ, ਉਹ ਚਿੱਟੂਆਂ ਮਿੱਟੂਆਂ ਜ਼ਮੀਨ ਬਾਉਣੀ ਭੌਲੀ ਤੇ, ਅੱਛਾ, ਉਹ ਅਸੀਂ ਬਹੁਤ ਚਿਰ ਹਾਲਤ ਚਾਰਜ ਚਲਾਇਆ, ਹਾਲਤ ਦਾ ਮਗਰੋਂ ਲੱਗਾ। ਅੱਛਾ ਅੱਛਾ, ਤੇ ਆ ਜਿੱਥੇ ਚੁਬਾਰੇ ਪਾਏ ਹੋਏ ਆ ਅੱਗੇ ਜੋ ਨਹੀਂ ਆਉਂਦਿਆਂ ਨੂੰ, ਆਹੋ ਚੰਦਾ ਸਿੰਘ ਕਿਹਾ ਨੇ, ਆਹੋ, ਇਹ ਸਕੂਟੇ 400 ਰਿਹਾ ਮਗਰੋਂ। ਇਹ ਤੁਹਾਡੇ ਵੀ ਖੂਹ ਤੇ 400? ਸਾਡੇ ਬਹੁਤ ਸਾਰਿਆਂ ਨਾਲੋਂ ਮਗਰੋਂ ਤਾਂ ਹੀ ਰਿਹਾ। ਹੈ, ਸਾਡੇ ਤਾਂ ਮੈਨੂੰ ਮੈਂ ਰਿਹਾ 25 ਕੁ ਸਾਲ ਹੋਏ ਆ ਹਾਲਤ ਲੱਗੀ ਨੂੰ। ਅੱਛਾ, ਆਪਣੇ ਜਿਹੜੇ ਫੀਰਾਂ ਸੀਗੇ ਮੇਰੇ ਤੇ ਬੜਾ ਹੀ ਉਹ, ਹਾਂ, ਉਹਦਾ ਹੀ ਪਰਿਵਾਰ ਵਾ। ਮੈਂ ਤਾਂ ਅੱਲਾ ਖੈਰ ਸੱਲਾ ਹੀ ਆ। ਇਹ ਵੀ ਤੁਹਾਡੇ ਬੱਚੇ ਆ? ਚਲੋ ਜੀ, ਹੈ ਤਾਂ ਆਪਣੇ ਇਦਾਂ ਹੀ, ਪਰ ਸਹੀ ਗੱਲ ਤਾਂ ਇਹੀ ਆ। ਆਪਣੇ ਇਦਾਂ ਹੀ ਰਲ ਮਿਲ ਕੇ ਰਹਿੰਦੇ ਰਹੇ, ਔਰ ਜਿਹੜੀ ਜ਼ਿੰਦਗੀ ਕੱਟੀ ਆ ਆਪਣੇ। ਵਾਹਵਾ ਸੋਹਣੇ ਦਿਨ ਸੀ ਪੁਰਾਣੇ। ਹਾਂ ਜੀ, ਹਾਂ, ਚੰਗੇ ਸੀ ਜੀ, ਬਹੁਤ ਬਹੁਤ। ਅੱਜ ਕੱਲ ਉਹ ਗੱਲਾਂ ਨਹੀਂ ਹੈ ਨਹੀਂ, ਸੱਚੀ ਗੱਲ ਹੈ। ਕੋਈ ਪੁਰਾਣੀ ਗੱਲਬਾਤ ਸੁਣਾਓ ਫਿਰ ਮੈਨੂੰ ਹੁਣ। ਪੁਰਾਣੀ ਹੁਣ ਮੈਨੂੰ ਆਉਂਦੀ ਘੱਟ ਆ, ਜਦ ਦੱਸ ਲਵੋ ਪਹਿਲਾਂ ਏਦਾਂ ਸੁਣਾ। ਚੱਲ ਸਾਡੇ ਬਾਬੇ ਦੀ ਸੁਣਾ ਦੇ ਮਹਾਰਾਜ। ਉਹਦੀ ਕਿਹੜੀ ਗੱਲ ਆ, ਉਹਦਾ ਹੁਣ ਤੁਸੀਂ ਕਹਿਣਾ ਵੀ ਉਹ ਏਦਾਂ ਕਹਿੰਦਾ ਸਾਨੂੰ। ਹੁਣ ਕਹਿਣਾ ਕਲਕੱਤੇ ਕੰਮ ਕੀਤਾ। ਅੱਛਾ, ਤੁਹਾਡੇ ਭਾਈ ਹੁਣੀ 4 ਭਾਈ ਸੀ। ਹਾਂਜੀ, ਹੁਣ ਕਹਿਣਾ ਕਲਕੱਤੇ ਕੰਮ ਕੀਤਾ, ਜਗ੍ਹਾ ਮੁੱਲ ਲਈਆਂ ਵੀ ਬਾਹਰਲੀ ਜਗ੍ਹਾ ਸਾਰੀ ਮੁੱਲ ਲਈ ਹੋਈ ਆ। ਹਾਂਜੀ, ਠੀਕ ਹੈ। ਪਹਿਲੋਂ ਪਹਿਲ ਤੁਹਾਡੇ ਪੱਕੇ ਹੁੰਦੇ ਸੀ ਅੱਛਾ, ਪਿੰਡ 'ਚ, ਕਿਸੇ ਦਾ ਪੱਕਾ ਨਾ ਸੀ। ਮੇਰੇ ਹਾਂਡੇ ਨੂੰ ਹੋਰ ਵੀ ਕਿਸੇ ਨੂੰ ਪੁੱਛ ਲਿਓ ਵੀ ਕਿਸੇ ਦਾ ਸੀ ਪੱਕਾ। ਤੁਹਾਡੇ ਨਾਂ ਹੀ ਪੱਕਿਆਂ ਵਾਲਾ ਪਿਆ ਸੀ। ਇਹਨਾਂ ਦੇ ਜਾਣਾ ਮਿਸਤਰੀਆਂ ਦੇ ਪੱਕਿਆਂ ਵਾਲਿਆਂ। ਲਓ ਜੀ, ਹੁਣ ਫਿਰ ਕਹਿਣਾ ਬਈ ਤੁਸੀਂ ਮੇਰੇ 4 ਮੁੰਡੇ ਆ, 4 ਵਿਆਹੇ, 3 ਲੜਕੀਆਂ ਸੀ ਇਹਨਾਂ ਦੀਆਂ ਭੈਣਾਂ।
ਉਹ ਵੀ ਵਿਆਹੀਆਂ, ਕਹਿਣਾ ਕਲਕੱਤੇ ਕੰਮ ਕਰਕੇ ਮਿਹਨਤ ਕਰਕੇ ਹੈ। ਫਿਰ ਕਹਿੰਦਾ ਤੁਸੀਂ ਆ ਹੁਣ ਕੋਈ ਅਫਰੀਕਾ ਜਾ ਵੜਿਆ, ਉਹਨੂੰ ਬਲੈਰ 'ਚ ਨਾ ਹੀ, ਕੋਈ ਕਲਕੱਤੇ ਚਲੇ ਗਿਆ, ਕੋਈ ਕਿਤੇ ਚਲੇ ਗਿਆ, ਤੁਸੀਂ ਆਪਣੇ ਆਪਣੇ ਪਰਿਵਾਰ ਵੀ ਸੰਭਾਲੋ ਪਹਿਲਾਂ। ਆਤਮਾ ਸਿੰਘ ਕਹਿਣਾ ਵੀ ਉੱਦਾਂ ਇੱਦਾਂ, ਮੈਂ ਝੂਠ ਨਹੀਂ ਬੋਲਦਾ। ਅੱਛਾ ਚਲੋ, ਮਿਹਨਤੀ ਬੰਦੇ ਸੀ, ਬਹੁਤ ਮਿਹਨਤ ਕੀਤੀ। ਮਾਈ ਮਾਲਣ ਵੀ ਹੁਣ ਵੀ ਲਵੇਰੇ ਬੜੇ ਰੱਖਣੇ ਨਿਆਣਿਆਂ ਲਈ, ਇਹ ਨਹੀਂ ਬਈ ਮੁੱਲ ਲਾਓ ਦੁੱਧ, ਦੋ ਦੋ ਤਿੰਨ ਤਿੰਨ ਪਸ਼ੂ ਹੋਣੇ ਧਾਰ ਵਾਲੇ ਹੈ ਜੀ। ਉਹਨਾਂ ਨੇ ਛੇਪੀ ਦੋ ਤਿੰਨਾਂ ਘਰਾਂ ਦੀ ਕੀਤੀ। ਹਾਂ, ਦੋ ਤਿੰਨਾਂ ਘਰਾਂ ਦੀ। ਇੱਕ ਤਾਂ ਤੁਹਾਡੇ ਨਾਲ ਤਾਂ ਦੋਸਤੀ ਹੀ ਸੀਗੀ ਬਹੁਤ ਬਹੁਤ। ਸਾਡੇ ਬਾਬਾ ਜੀ ਉਹਨਾਂ ਨਾਲ ਹੈ। ਸਾਡੇ ਚੰਨਣ ਹੋਣੀ ਤਾਏ ਸੀ, ਸਾਡਾ ਚੰਨਣ ਦਾ ਬਾਪ ਹੋਣੀ ਜਿਹੜੀ ਤਾਇਆ ਸੀ ਪ੍ਰਤਾਪ ਸਿੰਘ, ਹਾਂ ਮਸ਼ੀਨਾਂ ਕੇ, ਉਹਨਾਂ ਨਾਲ ਤਾਂ ਜਾਣੀ ਪਿੰਡੋਂ ਪਰਿਵਾਰੀ ਲਿਹਾਜ਼ ਸੀ। ਕਰਤਾਰੇ ਦੇ ਵਿਆਹ ਨੂੰ 1400 ਰੁਪਈਆ ਲਿਆ ਮਿਸਤਰੀ ਤੋਂ ਨਹੀਂ, ਤਾਏ ਪ੍ਰਤਾਪ ਸਿੰਘ। ਮੈਂ ਉਦੋਂ ਨਿਆਣਾ ਜਿਹਾ ਸੀ, ਪਤਾ ਮੈਨੂੰ ਸਾਰਾ। 1400 ਰੁਪਈਆ ਲਿਆ, ਮਿਸਤਰੀ ਨੇ ਵਿਆਜ ਨਹੀਂ ਲਿਆ। ਖਰਿਆ ਉਹ 40 ਵਰੇ ਰਹੇ ਰੁਪਈਏ, ਖਰਿਆ ਉਹ 30 ਰਹੀਏ, 30 ਵਰੇ ਰਹੇ ਰੁਪਈਏ, ਉਹਨ ਵਿਆਜ ਨਹੀਂ ਲਿਆ। ਜਦ ਫਿਰ ਉਹ ਪੈਸੇ ਨਾ ਮੋੜਨ, 3 ਸਾਲੀ ਕਾਗਜ਼ ਕਰਾ ਦੇਣਾ ਉਹਨੇ ਦਾ ਹੀ, ਪਿਆਰ 'ਚ ਉਹਨੇ ਦਾ ਹੀ, ਹੋਰ ਕੁਛ ਨਹੀਂ ਲੈਣਾ, ਗੰਨਾ ਛੱਲੀ ਬਸ। ਲਓ ਜੀ, ਉਦੋਂ ਬਾਅਦ ਫਿਰ ਪ੍ਰਤਾਪ ਸਿੰਘ ਕਹਿੰਦਾ ਦਲੀਪ ਸਿੰਘ ਨੂੰ, ਬਖਸ਼ੀਸ਼ ਸਿੰਘ ਦੇ ਭਰਾ ਨੂੰ, ਕਹਿੰਦਾ ਦਲੀਪ ਸਿੰਘ ਭਈ ਪੈਸੇ ਤਾਂ ਦੇ ਨਹੀਂ ਹੁੰਦੇ, ਭਈ ਮਿਸਤਰੀ ਨੂੰ ਜੇ ਹਵੇਲੀ ਦਾ ਥਾਂ ਦੇ ਦਈਏ ਤਾਂ ਉਹ ਪੈਸੇ ਲੈ ਜਾਣ। ਉਹ ਕਹਿੰਦਾ ਬਈ ਪੁੱਛ ਲਵਾਂਗੇ। ਪਿਆਰ ਦਲੀਪ ਸਿੰਘ ਦਾ ਵੀ ਮਿਸਤਰੀ ਨਾਲ ਬਹੁਤ ਸੀ। ਲਓ ਜੀ, ਉਹਨੂੰ ਪੁੱਛਿਆ, ਉਹ ਦਲੀਪ ਸਿੰਘ ਦੱਸਣਾ ਬਈ ਆਤਮਾ ਸੋ ਕਹਿੰਦਾ ਲੈ ਦਲੀਪ ਸਿੰਘ ਕਾਗਜ਼ ਲੈ ਜਾ, ਇਹ ਉਹਨੂੰ ਉੱਦਾਂ ਹੀ ਦੇ ਦੇ। ਪ੍ਰਤਾਪ ਸਿੰਘ ਵੀ ਇੱਦਾਂ ਦਾ ਬੰਦਾ, ਆਪਾਂ ਪੈਸੇ ਲੈਣੇ ਹੀ ਨਹੀਂ। ਉਹ ਕਹਿੰਦਾ ਨਹੀਂ, ਤੈਂ ਵੀ ਕਲਕੱਤੇ ਜਾ ਕੇ ਕਮਾਏ ਹੋਇਆ, ਦੇਣੇ ਆ ਤੈਨੂੰ, ਜਾ ਥਾਂ ਦੇ ਦੇਣਾ, ਕਾਗਜ਼ ਉਹਨੂੰ ਦੇ ਦੇਣਾ। ਉਹ ਕਹਿੰਦਾ ਆਹ ਕਾਗਜ਼ ਲੈ ਜਾ। ਥਾਂ ਉਹਨਾਂ ਦੇ ਨਾਂ ਕਰਾ ਦਿੱਤਾ ਮਿਸਤਰੀ ਦੇ, ਅਤੇ ਕਾਗਜ਼ ਉਹਨਾਂ ਨੂੰ ਦੇ ਦਿੱਤਾ, ਪੈਸੇ ਉਤਰਿਆ। ਪਿਆਰ ਰਿਹਾ ਜਾਣੀ ਉਦੋਂ ਵੀ ਮਗਰੋਂ ਬਹੁਤ ਟਾਈਮ ਹਮੇਸ਼ਾ। ਉਹ ਤਾਂ ਸਾਨੂੰ ਵੀ ਯਾਦ ਹੈ ਕਿੰਨਾ ਪਿਆਰ ਰਿਹਾ, ਬਹੁਤ ਰਿਹਾ ਹੈ ਜੀ। ਤਿੰਨੇ ਘਰਾਂ ਦੀ ਛੇਪੀ ਕੀਤੀ, ਮਸ਼ੀਨਾਂ ਬਸ ਬਸ, ਚੰਦਾ ਸਿੰਘ, ਹਾਂ ਜੀ ਹਾਂ ਜੀ, ਬਸ ਹੋਰ ਨਹੀਂ ਕੀਤੀ, ਨਹੀਂ ਕਿਸੇ ਦੀ ਨਹੀਂ ਕੀਤੀ। ਨਾ ਉਹ ਵੀ ਮੇਰੇ ਪਰਿਵਾਰ 'ਚ ਜਿੱਦਾਂ ਮੇਰੇ ਪੋਤੇ ਪੋਤੀਆਂ ਹਾਂ ਜੀ ਗੰਨੇ ਛੱਲੀ ਤੋਂ ਤੰਗ ਰਹਿਣ, ਹਾਂ ਜੀ ਹਾਂ ਜੀ, ਬਾਈ ਨਹੀਂ ਕੀਤਾ। ਹੋਰ ਨਹੀਂ, ਮੈਂ ਛੇਪੀ ਨਹੀਂ ਕਰਨੀ ਨਾ, ਏਦਾਂ ਹੀ ਬਹੁਤ। ਕਾਰੀਗਰੀ ਦਾ ਕੋਈ ਅੰਤ ਸੀ, ਹੈ ਕਾਰੀਗਰੀ ਬਹੁਤ ਬਹੁਤ। ਗੱਲਾਂ ਬਾਤਾਂ ਪੁਰਾਣੇ ਜ਼ਮਾਨੇ ਦੀਆਂ ਕਰਦੇ ਸੀ, ਤੇ ਪਹਿਲੇ ਜ਼ਮਾਨੇ ਦੇ ਵਿੱਚ ਆਪਣੇ ਸ਼ਰਾਬ ਜਾਂ ਦਾਰੂ ਸਿੱਕਾ ਬਹੁਤ ਘੱਟ ਸੀ। ਅੱਜ ਕੱਲ੍ਹ ਕਿੱਦਾਂ ਹੈ? ਅੱਜ ਕੱਲ੍ਹ ਤਾਂ ਜੀ ਕੋਈ ਕਹਿਣ ਵਾਲੀ ਗੱਲ ਹੀ ਨਹੀਂ। ਪਾਣੀ ਮੰਗ ਦੁਨੀਆ ਵਰਤਦੀ ਆ, ਇੱਦਾਂ ਪਾਣੀ ਵਰਤੀ ਦਾ। ਕੋਈ ਉੱਥੇ ਪਿਆ ਬੁਰੇ ਹਾਲ ਆ, ਝੱਗਾ ਪੱਟ ਆਇਆ, ਕੁੱਤੇ ਮੂੰਹ ਚੱਟਦੇ ਆ, ਬਹੁਤ ਹਾਲਤ ਆ ਦੁਨੀਆ ਜਾਣੀ। ਸ਼ਰਾਬ ਦੇ ਉੱਤੇ ਬਹੁਤ ਹੀ ਪੈਸਾ ਵੀ ਬਰਬਾਦ ਕਰਦੇ ਆ, ਆਪਣੀ ਸਿਹਤ ਨੂੰ ਵੀ ਖਰਾਬ ਕਰਦੇ ਆ। ਇਹ ਜੇ ਥੋੜ੍ਹੀ ਵਰਤੀ ਜਾਵੇ, ਨਸ਼ੇ ਮੰਗ ਵਰਤੀ ਜਾਵੇ ਤਾਂ ਫਿਰ ਨਸ਼ਾ ਆ। ਜਦ ਸ਼ਰਾਬ ਕਰਕੇ ਵਰਤੀ ਦੀ ਤਾਂ ਫਿਰ ਖਰਾਬ ਹੋ ਜਾਈਦਾ, ਫਿਰ ਸ਼ਰਾਬ ਆ। ਸ਼ਰਾਬ ਖਰਾਬ ਕਹਿਣਾ। ਅੱਛਾ, ਜਦੋਂ ਬਚਪਨ 'ਚ ਮੇਰਾ ਵੀ ਬਚਪਨ ਇੱਥੇ ਬੀਤਿਆ ਪਿੰਡ 'ਚ, ਆਪਣੇ ਪਿੰਡ ਬਹੁਤ ਘੱਟ ਡੋਡੇ ਅਤੇ ਫੀਮਾਂ ਬਹੁਤ ਘੱਟ ਖਾਂਦੇ ਹੁੰਦੇ ਸੀ। ਇੱਕ ਅਮਲੀ ਸੀ ਜੀ ਸਾਡੇ ਪਿੰਡ। ਹੁਣ ਮੈਨੂੰ ਮੈਂ ਰਿਹਾ ਉਹਦੇ ਵਾਂਗੋਂ, ਜਿੱਦਾਂ ਉਹ ਉਦੋਂ ਇੱਕ ਪੀਣ ਵਾਲਾ ਸੀ, ਹੁਣ ਮੇਰੇ ਵਰਗਾ ਨਾ ਪੀਣ ਵਾਲਾ ਇੱਕ ਹੋਊਗਾ। ਅੱਛਾ, ਇੰਨਾ ਫਰਕ ਪੈ ਗਿਆ ਬਹੁਤ। ਕੋਈ ਕਹਿਣ ਵਾਲੀ ਗੱਲ ਹੀ ਨਹੀਂ, ਝੂਠ ਬੋਲਣ ਵਾਲੀ ਗੱਲ ਆ। ਅੱਛਾ ਹੈ ਜੀ। ਇਹ ਕੀ ਸਾਡੇ ਪੰਜਾਬ ਦਾ ਕੀ ਹਾਲ ਜੀ? ਇਹਦਾ ਤਾਂ ਬਹੁਤ ਮੰਦਾ ਹੋਊਗਾ ਜੇ ਇੱਦਾਂ ਹੀ ਤੁਰੀ ਗਈ। ਤੁਸੀਂ ਕੀ ਕਹੋਗੇ? ਮੈਂ ਤਾਂ ਇਹ ਕਹੂੰਗਾ ਵੀ ਜੇ ਇੱਦਾਂ ਦੀਆਂ ਚੀਜ਼ਾਂ ਦੇ ਬਚਾਅ ਹੋ ਜਾਏ ਤੇ ਦੁਨੀਆ ਦਾ ਬਚਾਅ ਹੀ ਆ। ਨਿਆਣੇ ਗਾਹਾਂ ਉਹਨਾਂ ਨੂੰ ਸਿਆਣੇ ਮੱਤ ਦੇਣ ਵੀ ਆਹ ਚੀਜ਼ ਵਰਤੋ ਨਾ ਵੀ ਕਾਕਾ, ਇਹ ਮਾੜੀ ਆ। ਅੱਜ ਕੱਲ੍ਹ ਨਿਆਣੇ ਕਿਹੜਾ ਸੁਣਦੇ ਆ ਕਿਸੇ ਸਿਆਣਿਆਂ ਦੀ ਗੱਲ? ਉਹ ਤਾਂ ਨਾ ਪੜ੍ਹਦੇ ਆ ਨਾ ਸੁਣਦੇ ਆ। ਉਹਦੀ ਫਿਰ ਘਾਟੇ ਵੀ ਤਰੇ ਹੀ ਜਾਂਦਾ ਮੁਲਕ ਸਾਡਾ। ਬਾਹਰਲੇ ਮੁਲਕ ਜੇ ਅਸੀਂ ਨਹੀਂ ਗਏ, ਸੁਣਦੇ ਤਾਂ ਹੈਗੇ ਹੀ ਆ ਬਈ ਬਈ ਬੜੇ ਖੁਸ਼ਹਾਲੀਆਂ ਖਾਣ ਪੀਣ ਪਹਿਨਣ ਤਰੀਕੇ ਦਾ ਆ। ਇੱਥੇ ਜਾਂ ਪੀ ਕੇ ਕੁੱਤੇ ਮੂੰਹ ਚੱਟਦੇ ਆ, ਉਹ ਕਾਹਦਾ ਪੀਣ ਵਾ? ਟਕਾਲਾ ਨੂੰ ਬੈਠੇ ਪੀਓ, ਸਾਰੀ ਫੈਮਿਲੀ ਭਾਵਾਂ ਖਾਓ ਪੀਓ ਮੌਜ ਕਰੋ, ਥੋੜ੍ਹੀ ਚੀਜ਼ ਵਰਤੋ, ਅੰਨ ਪਾਣੀ ਮੌਜ ਨਾਲ ਮਗਰੋਂ ਛਕੋ।
ਇੱਥੇ ਆ ਰੋਟੀ ਖਾਣੀ ਨਹੀਂ, ਸ਼ਰਾਬ ਪੀ ਕੇ ਵੀ ਉਹ ਤਾਂ ਫਲਾਨਾ ਉੱਥੇ ਲੰਮਾ ਪਿਆ ਵੇ, ਉਹਦੇ ਘਰਦਿਆਂ ਨੂੰ ਸੁਨੇਹਾ ਦਿਓ ਚੱਕ ਲਿਆ ਉਹਨਾਂ ਨੂੰ। ਇਹਦਾ ਮਤਲਬ ਹੈ ਕਿ ਸਾਡੀ ਜਿੰਨੇ ਪਰਿਵਾਰ ਟੁੱਟ ਰਹੇ ਆ, ਕਿੰਨੇ ਖਰਚੇ ਆ, ਘਰ ਭਾਵੇਂ ਰੋਟੀ ਨਾ ਹੋਵੇ ਸ਼ਰਾਬ ਜ਼ਰੂਰ ਮਿਲ। ਸ਼ਰਾਬ ਜ਼ਰੂਰ ਪੀਣੀ ਆ ਜੀ, ਸ਼ਰਾਬ ਤੇ ਹੀ ਮਰੀ ਪਈ ਦੁਨੀਆ। ਸਾਡਾ ਮੁਲਕ ਤਾਂ ਇਹ ਸ਼ਰਾਬ ਨਹੀਂ ਮਾਰ ਹੀ ਲੈਣਾ। ਅੱਛਾ ਚਾਚਾ ਜੀ, ਆਪਾਂ ਪੁਰਾਣੇ ਜ਼ਮਾਨੇ 'ਚ ਜਦੋਂ ਯਾਦ ਹੈ ਆਪਣੇ ਦੁਆਬੇ ਦੇ ਵਿੱਚ ਖਾਸ ਕਰਕੇ ਕੁੜੀਆਂ ਦੀ ਬੜੀ ਘਾਟ ਸੀ ਵੀ ਅੱਗੇ ਕਿਸੇ ਦੇ 4 ਮੁੰਡੇ ਹੋਣੇ ਤੇ ਇੱਕ ਵਿਆਹ ਲੈਣ ਹੋਇਆ ਹੁਣ ਇਦਾਂ ਹੀ ਸੀ। ਅੱਜ ਕੱਲ ਉਹ ਜ਼ਮਾਨਾ ਮੈਨੂੰ ਤਾਂ ਲੱਗਦਾ ਹੈ ਵੀ ਫਿਰ ਉਹ ਜ਼ਮਾਨਾ ਮੁੜ ਕੇ ਤੇ ਨਹੀਂ ਆ ਰਿਹਾ ਕਿਤੇ। ਉਹ ਇਦਾਂ ਹੋ ਗਿਆ ਵੀ ਕੁੜੀਆਂ ਹੁਣ ਘੱਟ ਆ, ਮੁੰਡੇ ਜ਼ਿਆਦਾ ਆ। ਕੁੜੀਆਂ ਨੂੰ ਅਗਲਾ ਕੋਈ ਐਸਾ ਜ਼ਮਾਨਾ ਆ ਗਿਆ ਢਿੱਡ 'ਚ ਹੀ ਮਾਰ ਛੱਡਦੇ ਆ। ਤਾਂ ਬਹੁਤ ਦੁੱਖ ਵਾਲੀ ਗੱਲ ਹੈ। ਥੋੜ੍ਹੇ ਜਿਹੇ ਦੁੱਖ ਵਾਲੀ ਗੱਲ ਆ। ਉਹ ਫਿਰ ਉਹ ਕਿਉਂ ਸੀ ਵੈਸੇ, ਉਹ ਕੀ ਗੱਲ ਕੀ ਸੀ ਬੜੇ ਪਿੰਡਾਂ ਵਾਲੀ ਤੇ ਛੋਟੇ? ਬੜੇ ਪਿੰਡਾਂ ਵਾਲੀ ਇਦਾਂ ਹੀ, ਬੜੇ ਪਿੰਡਾਂ ਦੇ ਕੁੜੀਆਂ ਸਭ ਛੋਟਿਆਂ ਪਿੰਡਾਂ 'ਚੋਂ ਵਿਆਹ ਕੇ ਲੈ ਜਾਂਦੇ ਸੀ। ਆਪਣੀਆਂ ਕੁੜੀਆਂ ਉਹ ਜੋ ਮਾਰ ਛੱਡਦੇ ਸੀ ਤੇ ਉਹ ਛੋਟਿਆਂ ਪਿੰਡਾਂ ਨੂੰ ਦਿੰਦੇ ਨਹੀਂ, ਛੋਟਿਆਂ ਪਿੰਡਾਂ ਦੇ ਉੱਦਾਂ ਹੀ ਰਕਾਉਂਦੇ ਰਹਿੰਦੇ। ਇਹ ਵੈਸੇ ਕਿ ਬਹੁਤ ਦੁੱਖ ਵਾਲੀ ਗੱਲ, ਬਹੁਤ ਦੁੱਖ ਵਾਲੀ ਜੀ, ਛੱਡ ਕੇ ਕੋਈ ਕਹਿਣ ਵਾਲੀ ਗੱਲ ਹੀ ਨਹੀਂ। ਆਪਣੇ ਜਿਹੜੀਆਂ ਧੀਆਂ ਦਾ ਤੇ ਮੁੰਡਿਆਂ ਦਾ ਕੋਈ ਫਰਕ ਨਹੀਂ। ਨਹੀਂ ਜੀ ਨਹੀਂ, ਮਾਪੇ ਨੂੰ ਕੋਈ ਫਰਕ ਨਹੀਂ ਹੋਣਾ ਚਾਹੀਦਾ। ਧੀ ਵੀ ਉੱਥੇ ਹੀ ਆਉਂਦੀ ਆ, ਧੀ ਸਗਾ ਮਾਪੇ ਦਾ ਜ਼ਿਆਦਾ ਆਬਦ ਕਰਦੀ ਆ। ਲੜਕਾ ਤਾਂ ਭੈਣ ਚੋ ਗੱਭਰੂ ਹੋ ਜਾਂਦਾ, ਪੇ ਨੂੰ ਕਹਿੰਦਾ ਓਏ ਆ ਮੈਨੂੰ ਆ ਫਲਾਨੀ ਚੀਜ਼ ਦੇ ਦੇ, ਇਹ ਮੇਰੀ ਆ। ਉਹ ਕੁੜੀਆਂ ਆ ਉਹ 100 ਮਾਣ ਕਰਨਗੀਆਂ, ਸਾਡਾ ਪਾਪਾ ਆਇਆ, ਬਾਹਰੋਂ ਆਇਆ, ਉੱਥੋਂ ਆਇਆ, ਉਹਨੂੰ ਪਾਣੀ ਦਿਓ, ਰੋਟੀ ਫੜਾਓ। ਹੈ ਜੀ, ਤੁਹਾਡਾ ਬਹੁਤ ਬਹੁਤ ਚਾਚਾ ਜੀ ਧੰਨਵਾਦ। ਤੁਹਾਡਾ ਹੀ ਧੰਨਵਾਦ।